ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਵਿਧਾਨ ਸਭਾ ਦੀ। ਵਿਧਾਨ ਸਭਾ ਦੇ ਵਿੱਚ ਕਬਜ਼ੇ ਵਾਲੀ ਜ਼ਮੀਨ ਨੂੰ ਲੈ ਕੇ ਖਹਿਰਾ ਤੇ ਧਾਲੀਵਾਲ ਸਾਹਿਬ ਆਮੋ-ਸਾਹਮਣੇ ਰਹੇ ਆ ਇੱਕ ਦੂਜੇ ਦੇ, ਤੇ ਖਹਿਰਾ ਸਾਹਿਬ ਨੇ ਚੰਗਾ ਕਹਿੰਦੇ ਚੈਲੰਜ ਵੀ ਕਰਤਾ ਉੱਥੇ ਵੀ ਕੋਈ ਲਿਆਓ ਇਨਕੁਆਇਰੀ ਤੇ ਕਰੋ ਮੇਰੇ ਖਿਲਾਫ ਸਾਬਤ, ਤੇ ਮੈਂ ਅੱਜ ਤੋਂ ਬਾਅਦ ਵਿਧਾਨ ਸਭਾ ਹੀ ਨਹੀਂ ਵੜਦਾ। ਦੇਖੋ ਗੱਲ ਇਹ ਆ ਕਿ ਧਾਲੀਵਾਲ ਸਾਹਿਬ ਅੱਜ ਫਾਈਲਾਂ ਲੈ ਕੇ ਆਏ ਸਨ। ਕੱਲ ਜੀ। ਮੁੱਦਾ ਉੱਠਿਆ ਸੀਗਾ, ਇਸੇ ਗੱਲ ਤੋਂ ਹੀ ਮਾਨ ਸਾਹਿਬ ਤਲਖੀ ਚ ਆ ਗਏ ਸਨ। ਉਹਨਾਂ ਨੇ ਜੋ ਸ਼ਬਦ ਖਹਿਰਾ ਸਾਹਿਬ ਬਾਬਤ ਬੋਲੇ ਸਨ ਉਹਦੇ ਤੋਂ ਹੀ ਵਿਵਾਦ ਜਿਹੜਾ ਉਹ ਜ਼ਿਆਦਾ ਭਖਿਆ। ਫਿਰ ਮੁੜ ਕੇ ਖਹਿਰਾ ਸਾਹਿਬ ਕਹਿੰਦੇ ਕਿ ਇਹ ਤਾਂ ਜਿਸ ਤਰ੍ਹਾਂ ਮੈਂ ਇਹਦੇ ਅੱਖਾਂ ਦੇ ਵਿੱਚ ਨਫ਼ਰਤੀ ਅੱਗ ਦੇਖੀ ਤੇ ਮੈਨੂੰ ਮਰਵਾ ਸਕਦਾ ਹੈ। ਵੈਸੇ ਇੱਥੋਂ ਤੱਕ ਗੱਲਾਂ ਖਹਿਰਾ ਸਾਹਿਬ ਨੇ ਵੀ ਕੋਈ ਉੱਥੇ ਢਿੱਲ ਨਹੀਂ ਕੀਤੀ। ਖਹਿਰਾ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਨੇ ਵੀ ਉਹ ਸ਼ਬਦ ਬੋਲੇ ਜਿਹੜੇ ਸੰਸਦੀ ਭਾਸ਼ਾ ਦੇ ਵਿੱਚ ਰਿਕਾਰਡ ਨਹੀਂ ਕੀਤੇ ਜਾ ਸਕਦੇ। ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਅੱਗੋਂ ਕੀ ਬੋਲਿਆ, ਕਿਉਂਕਿ ਸਾਨੂੰ ਮਾਈਕ 'ਚ ਸ਼ਬਦ ਜਿਹੜੇ ਬੋਲੇ ਜਾਂਦੇ ਆ ਉਹ ਸੁਣਾਈ ਦਿੰਦੇ ਆ। ਜਦੋਂ ਉੱਥੇ ਪ੍ਰੈਸ ਗੈਲਰੀ 'ਚ ਬੈਠੇ ਹੋਵੋਗੇ ਜਾਂ ਆਸੇ-ਪਾਸੇ ਬੈਠੇ ਹੋਵੋਗੇ ਤਾਂ ਜੋ ਪਾਸੇ ਬੋਲ ਰਿਹਾ ਹੁੰਦਾ ਨਾ ਉਹ ਸੁਣਾਈ ਦਿੰਦਾ ਆ। ਜੀ ਬਿਲਕੁਲ ਬਿਲਕੁਲ। ਤਾਂ ਖੈਰ ਢਿੱਲ ਕਿਸੇ ਪਾਸਿਓਂ ਨਹੀਂ ਹੈਗੀ। ਕਿਸੇ ਨੂੰ ਇਹ ਨਾ ਸਮਝ ਲਿਓ ਕਿ ਉੱਥੇ ਕੋਈ ਕਸਰ ਛੱਡਦਾ ਪਿਆ ਜੀ। ਸਾਰੇ ਆਪੋ ਆਪਣੀ ਡੁਗ-ਡੁਗੀ ਵਜਾ ਰਹੇ ਨੇ। ਤਾਂ ਸੁਖਪਾਲ ਸਿੰਘ ਖਹਿਰਾ ਨੇ ਬਾਹਰ ਆ ਕੇ ਗੱਲ ਕਹੀ ਤਾਂ ਸੁਖਪਾਲ ਸਿੰਘ ਖਹਿਰਾ ਵਾਲੀਆਂ ਜਿਹੜੀਆਂ ਉਹ ਗੱਲਾਂ ਸੀਗੀਆਂ, ਕਿਉਂਕਿ ਉਹਨਾਂ ਗੱਲਾਂ ਤੇ ਇੱਕ ਚੀਜ਼ ਸੀਗੀ ਕਿ ਸਵਾਲ ਬਹੁਤ ਵੱਡਾ ਸੀਗਾ, ਕਿਉਂਕਿ ਮਾਮਲਾ ਰਾਜ ਸਭਾ ਮੈਂਬਰ ਨਾਲ ਜੁੜਿਆ ਸੀ। ਅੱਜ ਇਹ ਫਾਈਲਾਂ ਲੈ ਆਏ। ਜਦੋਂ ਇਹ ਫਾਈਲਾਂ ਲੈ ਆਏ ਤਾਂ ਇਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਸਾਰਾ ਕੁਝ ਸਹੀ ਤਰੀਕੇ ਨਾਲ ਹੋਇਆ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਤੁਸੀਂ ਏਦਾਂ ਕਰੋ, ਇਨਕੁਆਰੀ ਬਿਠਾ ਦਿਓ ਬਾਈ, ਫਿਰ ਪਤਾ ਲੱਗੇਗਾ ਜੀ। ਤਾਂ ਇਸੇ ਚੱਕਰ ਦੇ ਵਿੱਚ ਫਿਰ ਥੋੜੀ ਤਲਖੀ ਜਿਹੜੀ ਆ ਧਾਲੀਵਾਲ ਸਾਹਿਬ ਨੂੰ ਵੀ ਆਈ। ਉਹ ਕਹਿੰਦੇ ਕਿ ਬਾਈ ਤੁਸੀਂ ਇਸ ਪਾਸੇ ਹੋਵੋ, ਸਾਡਾ ਸਗੋਂ ਸਾਥ ਦਿਓ, ਛਡਾਵਾਂਗੇ। ਤੇ ਤੁਹਾਡੇ ਤੇ ਆਪਦੇ ਸ਼ਰੀਕੇ ਨੇ ਉੱਥੇ 10 ਕਿੱਲੇ ਜ਼ਮੀਨ ਨੱਪ ਰੱਖੀ ਆ। ਉਹ ਅੱਗੋਂ ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਜੀ ਹੁਣ ਮੇਰਾ ਨਾਮ ਲਿਆ ਤੇ ਮੈਨੂੰ ਬੋਲਣ ਦਾ ਮੌਕਾ ਦਿਓ। ਇਹ ਬਿਲਕੁਲ ਗੱਲ ਸਹੀ ਹੈ ਕਿ ਜਦੋਂ ਵੀ ਕਿਸੇ ਇਸ ਤਰ੍ਹਾਂ ਦੇ ਵਿਧਾਨਕਾਰ ਦਾ ਨਾਮ ਲਿਆ ਜਾਂਦਾ ਤਾਂ ਉਹਨੂੰ ਬੋਲਣ ਦਾ ਫਿਰ ਮੌਕਾ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਜਿਹੜੀ ਹੈ ਉਹ ਉਹਦੇ ਤੇ ਸਟੇ ਹੋਇਆ। ਇਹਦੇ ਤੇ ਉਹਨਾਂ ਨੇ ਕੱਢ ਕੇ ਫਾਈਲ ਦੇ ਕਾਗਜ਼ ਰੱਖ ਦਿੱਤੇ ਕਿ ਆ ਚੱਕ, ਆ ਲੈ ਪਿਆਰੇ, ਕਿ ਇਹਦੇ ਵਿੱਚ ਤਾਂ ਕੋਈ ਸਟੇ ਨਹੀਂ ਹੋਇਆ। ਇਹਦੇ ਤੇ ਫਿਰ ਕੀ ਆਪਸ਼ਨ ਬਚਦਾ ਸੀਗਾ? ਫਿਰ ਇਹੀ ਆਪਸ਼ਨ ਬਚਦਾ ਸੀਗਾ ਕਿ ਤੁਸੀਂ ਤਿੰਨੇ ਇਨਕੁਆਰੀਆਂ ਕਰਾ ਲਓ, ਸੀਚੇਵਾਲ ਵਾਲੀ ਤੇ LPU ਵਾਲੀ ਤੇ ਨਾਲ ਇਹ ਮੇਰੇ ਪਿੰਡ ਵਾਲੀ। ਮਤਲਬ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਵੇਖੋ ਸਾਡੇ ਤੇ ਟੱਬਰ ਨੇ ਆਪ ਗੁਰੂ ਘਰ ਨੂੰ ਦਾਨ ਕੀਤੀ ਹੋਈ ਹੈ। ਤਾਂ ਇਹ ਇਸ ਤਰ੍ਹਾਂ ਦੀ ਇੱਕ ਲੜਾਈ ਸੀ ਜਿਹੜੀ ਉੱਥੇ ਹੋਈ ਆ। ਅੱਜ ਮੁੱਖ ਮੰਤਰੀ ਦੀ ਵੀ ਸਪੀਚ ਸੀਗੀ, ਉਹ ਵੀ ਕੁਛ ਤੰਜਾਂ ਟਕੋਰਾਂ ਜ਼ਰੂਰ ਕਰਕੇ ਗਏ ਨੇ, ਪਰ ਕੱਲ ਨਾਲ ਉਹਨਾਂ ਦੇ ਸ਼ਬਦ ਅੱਜ ਬੜੇ ਨਪੇ ਤੁਲੇ ਸਨ, ਅੱਛੇ ਸ਼ਬਦ ਸੀਗੇ। ਆਪਣੀ ਸਰਕਾਰ ਦਾ ਉਹਨਾਂ ਨੇ ਏਜੰਡਾ ਦੱਸਿਆ, ਸਾਰਾ ਕੁਛ ਉਹਨਾਂ ਨੇ ਸਾਫ਼ ਕੀਤਾ ਕਿ ਕੀ ਕੁਛ ਅਸੀਂ ਕਰ ਰਹੇ ਹਾਂ। ਪਰੰਤੂ ਖੜਕਾ ਦੜਕਾ ਤੇ ਉੱਥੇ ਚੱਲਦਾ ਰਿਹਾ, ਅੱਜ ਵੀ ਚੱਲਦਾ ਹੈ।